842 ਲੋਕ। ਇਹ 2004 ਦੀ ਗੱਲ ਕਰ ਰਹੇ ਹੋ? 2004 ਦਾ ਮੈਡੀਕਲ ਕੈਂਪ ਪਹਿਲਾਂ ਲੱਗਦਾ। ਹਾਂਜੀ, ਲੇਕਿਨ ਸੌਰੀ ਤੁਹਾਨੂੰ ਥੋੜਾ ਕੱਟ ਰਹੀ ਹਾਂ ਕਿ ਤੁਸੀਂ ਤਾਂ 92 ਤੋਂ ਆ ਗਏ, ਤੇ 92 ਤੋਂ ਉਹ ਸਿਲਸਿਲਾ ਤੁਸੀਂ ਸ਼ੁਰੂ ਕਰ ਦਿੱਤਾ ਸੀ। ਮੈਡੀਕਲ ਕੈਂਪ ਤੋਂ ਬਾਅਦ ਚਲਾਇਆ, ਉਸ ਤੋਂ ਪਹਿਲੇ ਕਿਆ ਲੋਕਾਂ ਦੀ ਸੇਵਾ ਦਾ ਸਿਲਸਿਲਾ ਸ਼ੁਰੂ ਕੀਤਾ ਜਾਂ 2004 ਤੋਂ ਹੀ ਕਰ ਰਹੇ ਹੋ? ਉਸ ਤੋਂ ਪਹਿਲਾਂ ਮੈਂ ਟਾਈਮ ਟੂ ਟਾਈਮ ਉੱਥੇ ਜਾਂਦਾ ਰਿਹਾ। 94 ਦੇ ਵਿੱਚ ਕਰਤਾਰਪੁਰ ਮੇਰੇ ਮਨ ਚ ਆਇਆ, ਫਿਰ ਮੈਂ ਕਰਤਾਰਪੁਰ ਜਾਣਾ। ਉਹ ਕਹਿੰਦੇ ਨਹੀਂ, ਉੱਥੇ ਨਹੀਂ ਜਾ ਸਕਦੇ ਕਿਉਂਕਿ ਬਾਰਡਰ ਏਰੀਆ, ਕਿਉਂਕਿ ਸਭ ਕੁਛ ਬੰਦ ਆ। ਕੁਝ ਸਾਡੇ ਸੀਗੇ ਬੜੇ ਮਸ਼ਹੂਰ ਸੀਗੇ ਉੱਥੇ ਦੇ, ਗੰਗਾ ਸਿੰਘ ਢਿੱਲੋਂ, ਤੇ ਉਹਨੂੰ ਸਾਰੇ ਜਾਣਦੇ ਨੇ। ਮੈਨੂੰ ਉਹ ਮਿਲੇ ਲਾਹੌਰ ਦੇ ਵਿੱਚ, ਮੈਂ ਉਹਨਾਂ ਨਾਲ ਗੱਲ ਕੀਤੀ, ਉੱਥੇ ਚਲੀ। ਉਹ ਕਹਿੰਦੇ ਗੁਰਚਰਨ ਸਿੰਘ ਕੋਈ ਗੱਲ ਨਹੀਂ, ਜਨਰਲ ਲਏ, ਤੇ ਅਸੀਂ ਉੱਥੇ ਚਲੇ ਗਏ। ਉੱਥੇ ਬਹੁਤ ਹੀ ਹਾਲਾਤ ਖਰਾਬ ਸੀ ਕਰਤਾਰਪੁਰ ਦੀ। ਸੀਗਾ, ਸੱਪ ਘੁੰਮਦੇ ਸੀਗੇ ਰਾਵੀ ਦੇ ਕੰਢੇ ਦੇ ਉੱਤੇ, ਕੋਈ ਰਸਤਾ ਨਹੀਂ ਸੀ ਜਾਣ ਵਾਸਤੇ। ਉੱਥੇ ਅਸੀਂ ਪੂਰੀ ਦਿਹਾੜੀ ਰਹੇ, ਤੇ ਉਹ ਨੌਕਰ ਲੈ ਕੇ ਗਏ, ਉਹ ਰੋਟੀਆਂ ਰਾਟੀਆਂ ਬਣਾਈਆਂ, ਸਾਗ ਬਣਾਇਆ, ਮੱਕੀ ਦੀਆਂ ਰੋਟੀਆਂ ਨੌਕਰਾਂ ਨੇ ਬਣਾਈਆਂ, ਖਾ ਖੂ ਕੇ ਆ ਗਏ। ਤੇ ਮੈਂ ਜਦੋਂ ਅੰਦਰ ਵੜਨਾ, ਮੈਂ ਕਮਰ ਕੱਸਾ ਲੱਕ ਨੂੰ ਬੰਨਿਆ ਹੋਇਆ ਸੀਗਾ, ਉਹ ਖੋਲ ਕੇ ਉਹ ਸਥਾਨ ਨੂੰ ਸਾਫ਼ ਕਰਦਾ ਸੀ, ਨਾਲੇ ਮੈਂ ਰੋਂਦਾ ਸੀਗਾ, ਬਾਬਾ ਜੀ ਇਹ ਕੀ ਹੋ ਗਿਆ ਤੇਰੇ ਸਥਾਨਾਂ ਦਾ। ਤੇ ਉੱਥੇ ਇੱਕ ਆਦਮੀ ਸੀਗਾ, ਉਹ ਕਹਿੰਦਾ ਸਰਦਾਰ ਜੀ ਕੁਝ ਪੈਸੇ ਦੇ ਜਾਓ। ਮੈਂ ਪੈਸੇ ਤੂੰ ਕੀ ਕਰਨੇ ਨੇ? ਕਹਿੰਦਾ ਮੈਂ ਇੱਥੇ ਤੇਲ ਚਾਹੀਦਾ ਹੁੰਦਾ ਮੈਨੂੰ, ਮੈਂ ਦੀਵਾ ਜਗਾਉਣਾ। ਐਨੀਵੇ 100-200 ਰੁਪਈਆ ਜਿਹੜਾ ਸੀਗਾ ਉਹਨੂੰ ਦਿੱਤਾ ਮੈਂ। ਠੀਕ ਆ ਗਿਆ। ਉੱਥੇ ਇੱਕ ਬਾਬਾ ਹੁੰਦਾ ਸੀਗਾ 47 ਤੋਂ ਬਾਅਦ ਰਹਿੰਦਾ, ਬਾਬਾ ਤਕੜਾ ਜਵਾਨ ਸੀਗਾ, ਮਤਲਬ ਉਹਨੂੰ ਕਸ਼ਹਿਰੇ ਪਾਇਆ ਸੀ, ਮੰਜਾ ਡਾ ਕੇ ਬੈਠਾ ਸੀ। ਉੱਥੇ ਦਰਖਤ ਹੀ ਦਰਖਤ ਹੁੰਦੇ ਸਨ। ਤੇ ਮੈਂ ਤੁਰਨ ਲੱਗੇ ਨੇ ਨਾ, ਉਹਨੂੰ ਮੈਂ ਤੇ ਆਪਣੇ ਵੱਲੋਂ ਦਿੱਤਾ, ਬਾਬਾ 100 ਰੁਪਈਆ ਲੈ ਲਾ ਯਾਰ, ਚਾਹ ਚੂ ਪੀ ਲੈ। ਉਹਦੇ ਬਾਬਾ ਤੇ ਅੱਗ ਬਗੋਲਾ ਹੋ ਗਿਆ ਮੇਰੇ ਤੇ। ਕਹਿਣ ਲੱਗਾ ਉਹ ਮੇਰੀਆਂ ਕੋਠੀਆਂ ਬਾਬੇ ਨੇ ਪਾਈਆਂ ਹੋਈਆਂ ਲਾਹੌਰ ਦੇ ਵਿੱਚ, ਚੁੱਕ ਕੇ ਲੈ ਜਾ 100 ਰੁਪਈਆ ਇੱਥੋਂ, 100 ਰੁਪਈਆ ਦਿੰਦਾ ਤੂੰ ਮੈਨੂੰ, ਹਨਾ। ਉਹ ਬੜਾ ਬੋਲਿਆ ਤੇ ਅਸੀਂ ਚੁੱਪ ਰਹੇ ਉੱਥੇ। ਕਹਿੰਦਾ ਵੀ ਮੈਂ ਜਦੋਂ ਦਾ 47 ਤੋਂ ਬਾਅਦ ਮੇਰੀ ਡਿਊਟੀ ਇੱਥੇ ਲੱਗੀ ਵਾ, ਮੈਂ ਇੱਥੇ ਰਹਿਣਾ, ਇੱਥੇ ਬੜੇ ਰੋਗ ਖਤਮ ਹੁੰਦੇ ਨੇ, ਚਮੜੀ ਦਾ ਰੋਗ ਹੋਵੇ ਤੇ ਸਾਰੇ ਲੋਕ ਇੱਥੇ ਆਉਂਦੇ ਨੇ, ਤੇ ਆਪਣੀ ਸ਼ਰਧਾ ਦੇ ਮੁਤਾਬਿਕ ਦੁਆ ਕਰਕੇ ਚਲੇ ਜਾਂਦੇ, ਉਹਨਾਂ ਦਾ ਠੀਕ ਹੋ ਜਾਂਦਾ। ਅੱਛਾ, ਦੁਆਵਾਂ ਕਰਦੇ ਰਹੇ ਵੀ ਇੱਥੇ ਦਾ ਹੋਇਆ। ਫਿਰ ਇੰਗਲੈਂਡ ਵਾਲੇ ਸਿੱਖਾਂ ਨੇ ਉੱਥੇ ਜ਼ਮੀਨ ਖਰੀਦੀ, ਬਾਬਾ ਜੀ ਦੀ ਜ਼ਮੀਨ ਖਰੀਦ ਕੇ ਅਮਰੂਦਾਂ ਦੇ ਬਾਗ ਲਾਏ। ਟਾਈਮ ਚੱਲਦਾ ਰਿਹਾ ਪਿੱਛੇ ਪਾਸੇ। ਉੱਥੇ ਉਹਨਾਂ ਨੇ ਕੀ ਕੀਤਾ ਕਿ ਆਪਣੇ ਮਕਾਨ ਵੀ ਬਣਾ ਲਏ ਸੀਗੇ, ਹੁਣ ਤੇ ਉਠਾ ਦਿੱਤੇ ਸੀਗੇ। ਨਵੇਂ ਕੰਪਲੈਕਸ ਹੀ ਤਾਂ ਪੂਰੀ ਪੁਰਾਣੀ ਤਸਵੀਰ ਤੋਂ ਨਹੀਂ ਆਉਂਦੀ ਨਾ, ਲੇਕਿਨ ਉਹ ਜਿਨ੍ਹਾਂ ਨੇ ਕੋਈ ਅੱਜ ਤੋਂ 10-15 ਸਾਲ ਪਹਿਲੇ ਜਾਂ ਈਵਨ ਕਿ 4-5 ਸਾਲ ਪਹਿਲੇ ਵੀ ਦੇਖਿਆ ਹੋਇਆ, ਤੇ ਉਹ ਸਾਰਾ ਅਮਰੂਦਾਂ ਦੇ ਬਾਗ ਵੀ ਸਨ, ਉਹ ਦਰਖਤ ਵੀ ਸਨ, ਸਾਰਾ ਕੁਝ ਉਸ ਤਰੀਕੇ। ਹਾਂਜੀ। ਫਿਰ ਇੱਕ ਆਦਮੀ ਸਿੰਘ ਆ ਕੋਈ ਨਿਊਯਾਰਕ ਤੋਂ, ਜੀਪੀ ਸਿੰਘ, ਉਹ ਗਏ। ਉਹ ਇਕੱਲੇ ਆਦਮੀ ਨੇ ਉੱਥੇ ਰਹਿ ਕੇ ਮੇਨ ਸੜਕ ਤੋਂ, ਜਿਹੜੀ ਨਾਰੋਵਾਲ ਸ਼ੱਕਰਗੜ੍ਹ ਨੂੰ ਜਾਂਦੀ ਹੈ ਸੜਕ, ਉੱਥੋਂ ਉਹ ਲਿੰਕ ਰੋਡ ਆਉਂਦਾ ਨਾ, ਉਹ ਬਣਾਈ ਸੀ। ਉਹ ਬਣਾਈ। ਫਿਰ ਮਤਲਬ ਟਾਈਮ ਟੂ ਟਾਈਮ ਅਸੀਂ ਆਪਣਾ ਜਿਹੜਾ ਜਥਾ ਸੀ ਉਹ ਲੈ ਕੇ ਉੱਥੇ ਜਾਂਦੇ ਰਹੇ। ਬਿਲਕੁਲ ਸਹੀ। ਇਹ ਅਸੀਂ ਮੈਡੀਕਲ ਕੈਂਪ ਤੇ ਆ ਜਾਂਦੇ ਹਾਂ, ਜਿਹੜਾ 2004 ਦਾ ਜਿਹੜਾ ਸਟਾਰਟ ਹੁੰਦਾ ਹੈ, ਜਿਹੜਾ ਫਿਰ ਹਰ ਸਾਲ ਤੁਸੀਂ ਲਾਇਆ, ਉਹਦੇ ਤੇ ਪਲੀਜ਼ ਦੱਸੋਗੇ। ਉਹ ਫਿਰ ਡਾਕਟਰ ਦੀ ਜਿਹੜੀ ਟੀਮ ਸੀ ਉੱਥੇ ਕੈਂਪ ਉੱਥੇ ਸ਼ੁਰੂ ਕੀਤੇ ਨਾ ਜੀ, ਜਦੋਂ ਉਹ ਕੈਂਪ ਦੂਸਰਾ ਦਿਨ ਹੋਇਆ ਸੀ ਕੈਂਪ ਲੱਗੇ ਨੂੰ, ਤੇ ਇੱਕ ਮਾਤਾ ਆਉਂਦੀ ਆ ਉੱਥੇ। ਉਹ ਸ਼ਾਮ ਨੂੰ 4 ਵਜੇ ਆਈ। ਉਹ ਤੁਰੀ ਆ ਰਹੀ ਆ, ਹੱਥ 'ਚ ਉਹਨੇ ਜੁੱਤੀ ਫੜੀ ਹੋਈ ਆ, ਤੇ ਉਹਦਾ ਦੁਪੱਟਾ ਜਿਹੜਾ ਸੀਗਾ ਨਾ ਉਹ ਉੱਡ ਰਿਹਾ ਸੀ। ਮੈਨੂੰ ਉਹ ਮੇਰੀ ਮਾਂ ਲੱਗੀ ਸੀ। ਪੈਰਾਂ 'ਚ ਜੁੱਤੀ ਨਹੀਂ ਸੀ ਉਹਦੇ। ਤੁਸੀਂ ਆਪਣੀ ਮਾਤਾ ਦੇ ਨਾਲ ਫੋਟੋ ਪਾਈ ਆ ਨਾ, ਮੈਨੂੰ ਮੇਰੀ ਮਾਂ ਯਾਦ ਆ ਗਈ। ਉਹ ਮਾਂ ਜਦੋਂ ਆਈ ਨਾ, ਕਹਿੰਦੀ ਪੁੱਤ ਮੈਂ ਬਹੁਤ ਦੂਰ ਤੋਂ ਆਈ ਆ, ਤੇ ਮੇਰੀ ਅੱਖਾਂ ਚੈੱਕ ਕਰਦੇ, ਮਾਂ ਤੂੰ ਇੰਨੀ ਲੇਟ ਕਿਉਂ ਆਈ ਆ? ਤੂੰ ਸਵੇਰ ਦੇ, ਅਸੀਂ ਕੱਲ ਦੇ ਕੈਂਪ ਲਾਏ। ਪੁੱਤ ਮੈਂ ਤੁਰ ਕੇ ਆਈ ਆ ਇੱਥੋਂ। ਮੈਂ ਕਿੱਥੋਂ ਆਈ ਆ? ਕਹਿੰਦੀ ਜੜ੍ਹਾਂ ਵਾਲੇ ਤੋਂ।
ਮਾਂ ਤੂੰ ਤੁਰ ਕੇ ਆਈ ਆ, ਤੂੰ ਬੱਸ ਫੜ ਕੇ ਆ ਜਾਂਦੀ। ਕਹਿੰਦੀ ਨਹੀਂ, ਬੱਸ ਭਾੜਾ ਨਹੀਂ ਸੀ ਕੋਲ। ਮੋਹ ਬਸ ਉਹ ਚੀਜ਼ਾਂ ਜਿਹੜੀਆਂ ਸੀ ਨਾ ਮੇਰੇ ਜੇਨ ਚ ਬੜੀਆਂ। ਮੈਂ ਉਹਨੂੰ ਪਾਣੀ ਦਿੱਤਾ, ਕਹਿੰਦੀ ਇਹ ਕੀ ਹੈ? ਮੈਂ ਕਿਹਾ ਬੋਤਲ ਚ ਪਾਣੀ ਆ, ਤੂੰ ਬੈਠ ਕੇ ਪੀ। ਡਾਕਟਰ ਨੂੰ ਬੁਲਾਇਆ, ਉਹਦੀਆਂ ਅੱਖਾਂ ਚੈੱਕ ਕੀਤੀਆਂ, ਦਾਰੂ ਦਿੱਤਾ, ਤੇ ਮੈਂ ਉਹਨੂੰ 100 ਰੁਪਈਆ ਦੇ ਕੇ ਉਹਨੂੰ ਬੱਸ ਦੇ ਵਿੱਚ ਚੜਾ ਕੇ ਜੜ੍ਹਾਂ ਵਾਲੇ ਨੂੰ ਆਇਆ। ਉਹ ਮਾਤਾ ਨੇ ਮੈਨੂੰ ਨਾ ਇੰਨਾ ਡਿਸਟਰਬ ਕੀਤਾ ਇੱਥੇ ਆ ਕੇ, ਮੈਂ ਅੱਧੀ ਅੱਧੀ ਰਾਤ ਨੂੰ ਉੱਠ ਕੇ ਰੋਂਦਾ ਸੀ। ਯਾਰ ਇਹ ਕੀ ਹੋ ਗਿਆ? ਮੇਰਾ ਕੀ ਰਿਸ਼ਤਾ ਇਹਨਾਂ ਲੋਕਾਂ ਦੇ ਨਾਲ? ਬਸ ਉੱਥੋਂ ਫਿਰ ਕੰਮ ਚੱਲ ਪਿਆ ਮੇਰਾ। ਫਿਰ ਅਸੀਂ ਕੈਂਪ ਜਿਹੜੇ ਸੀਗੇ ਕਰਤਾਰਪੁਰ ਲਾਏ, ਐਮਨਾਬਾਦ ਲਾਏ, ਭਗਤ ਸਿੰਘ ਦੇ ਘਰ ਮੁਹੰਮਦ ਇਕਬਾਲ ਵਿਰਕ ਹੁੰਦੇ ਸੀ, ਉਹ ਮੈਨੂੰ ਮਿਲੇ ਵੀ ਮੇਰੇ ਪਾਸ ਭਗਤ ਸਿੰਘ ਦੀ ਜ਼ਮੀਨ ਆ। ਉਹਦਾ ਜਿਹੜਾ ਸਕੂਲ ਸੀ ਉਹਨੂੰ ਆਬਾਦ ਕੀਤਾ। ਇਸ ਤਰ੍ਹਾਂ ਗਾਹਾਂ ਤੇ ਗਾਹਾਂ ਕੰਮ ਚੱਲਦਾ ਰਿਹਾ। ਜਿਹੜੇ ਐਮਨਾਬਾਦ ਮੋੜ ਦੇ ਕੈਂਪ ਨੇ ਤੇ ਕਰਤਾਰਪੁਰ ਦੇ ਕੈਂਪ ਸੀ, ਉੱਥੇ ਅਸੀਂ ਹੱਥ ਖੜੇ ਕਰ ਗਏ। ਇੰਨੀ ਦੁਨੀਆ ਆਉਂਦੀ ਸੀ, 4-4, 5-5 ਹਜ਼ਾਰ ਲੋਕ। ਉਹਨਾਂ ਨੂੰ ਸੰਭਾਲਣਾ ਬੜਾ ਮੁਸ਼ਕਲ ਸੀਗਾ। ਕੁਛ ਡਾਕਟਰਾਂ ਦੀਆਂ ਬੜੀਆਂ ਪ੍ਰੋਬਲਮ ਸੀਗੀਆਂ। ਮਿਓ ਹਸਪੀਟਲ ਵਾਲੇ ਪਹਿਲਾਂ ਤੇ ਮੈਨੂੰ ਹੀ ਕੁਛ ਪਤਾ ਨਹੀਂ ਸੀ ਮੈਡੀਕਲ ਦੇ ਬਾਰੇ, ਉਹ ਸਟੂਡੈਂਟ ਭੇਜ ਦਿੰਦੇ ਸੀਗੇ। ਸਟੂਡੈਂਟ ਜਿਹੜੇ ਸੀਗੇ ਉਹ ਆਪਣਾ ਐਕਸਪੀਰੀਅੰਸ ਲੈਂਦੇ ਸੀ, ਪਤਾ ਲੈ ਕੇ ਚਲੇ ਜਾਂਦੇ ਸੀਗੇ। ਕੋਈ ਕੰਮ ਨਹੀਂ ਸੀ ਚੰਗਾ ਹੁੰਦਾ। ਫਿਰ ਮੈਨੂੰ ਉਹਨਾਂ ਦਾ ਹੀ ਇੱਕ ਡਾਕਟਰ ਮਿਲਿਆ, ਉਹਦੇ ਨਾਲ ਹੀ ਸਟਕ ਹੋਏ। ਆਖਰਕਾਰ ਕੀ ਹੋਇਆ ਕਿ ਮੈਂ ਇੱਕਦਮ ਅੱਖ ਗਿਆ। ਲਾਹੌਰ ਕੈਂਪ ਲਾਇਆ ਹੋਇਆ ਸੀਗਾ ਡੇਰਾ ਸਾਹਿਬ ਦੇ ਵਾਲੇ ਪਾਸੇ, ਉਦੋਂ ਉਹ ਪਾਰਕ ਹੁੰਦਾ ਸੀਗਾ। ਹੁਣ ਤੇ ਉਹ ਕਈ ਕੁਛ ਬਣ ਗਿਆ ਨਾ ਉੱਥੇ। ਜੀ ਜੀ ਹਾਂ, ਹੁਣ ਤਾਂ ਪੂਰਾ ਨਵਾਂ ਬਣ ਗਿਆ ਸਾਰਾ। ਮੈਨੂੰ ਮਦਦ ਨਹੀਂ ਕਿਤੋਂ ਵੀ ਮਿਲੀ, ਕਿਸੇ ਤੋਂ ਵੀ ਮਦਦ ਨਹੀਂ ਮਿਲੀ। ਲੋਕਲ ਜਿਹੜੇ ਸਿੱਖ ਵੀ ਸੀਗੇ, ਉਹਨਾਂ ਨੇ ਦੂਰ ਖੜੇ ਦੇਖਣਾ, ਉਹ ਕਹਿਣ ਵੀ ਤੂੰ ਇਹਨਾਂ ਲਈ ਪੈਸੇ ਲਾਉਂਦਾ, ਸਾਨੂੰ ਦੇ ਕੇ ਜਾ ਪੈਸੇ। ਅੱਛਾ ਅੱਛਾ। ਹਾਂਜੀ, ਪਰ ਮੇਰਾ ਇੱਕ ਜੇਨ ਦੇ ਵਿੱਚ ਸੀ, ਮੈਂ ਮਿੱਤਰਤਾ ਪਾਉਣੀ ਆ। ਫਿਰ ਮੈਂ 2005 ਦੇ ਵਿੱਚ ਇੱਕ ਨਨਕਾਣਾ ਸਾਹਿਬ ਤੋਂ ਤੁਰ ਕੇ ਮੈਂ ਅਨੰਦਪੁਰ ਸਾਹਿਬ ਤੱਕ ਗਿਆ, ਜਿੱਥੇ ਹੋਲਾ ਮਹੱਲਾ ਮਨਾਉਂਦੇ। ਉਹ ਅਸੀਂ ਇੱਕ ਸੀਗਾ ਸਾਡਾ ਮਿਸ਼ਨ ਕਿ ਟਾਰਚ ਲੈ ਕੇ ਦੌੜਨਾ ਹੈ ਨਨਕਾਣਾ ਸਾਹਿਬ ਤੋਂ ਉੱਥੇ ਤੱਕ। ਉਹ ਫਿਰ ਟਾਰਚ ਤੋਂ ਅਸੀਂ ਫੇਲ ਹੋ ਗਏ। ਕੁਝ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਵਿੱਚ। ਏਜੰਸੀਆਂ ਕਹਿਣ ਲੱਗੇ ਤੁਸੀਂ ਦੌੜ ਨਹੀਂ ਸਕਦੇ ਇੱਥੇ, ਜੇ ਆ ਉਹ ਆ। ਤੇ ਅਸੀਂ ਫਿਰ 45 ਲੋਕ ਸੀਗੇ, 45 ਅਸੀਂ ਤੁਰੇ ਉੱਥੋਂ ਨਨਕਾਣਾ ਸਾਹਿਬ ਤੋਂ ਲਾਹੌਰ ਆਏ। ਉਹ ਵੀ ਤੁਰ ਨਹੀਂ ਦਿੱਤਾ। ਥੋੜਾ ਤੁਰ ਕੇ ਫਿਰ ਬੱਸਾਂ 'ਚ ਬੈਠ ਕੇ ਅਸੀਂ ਲਾਹੌਰ ਪਹੁੰਚ ਗਏ। ਬਾਰਡਰ ਤੋਂ ਅਸੀਂ 1 ਲੱਖ ਆਦਮੀ ਬਾਰਡਰ ਤੇ ਸਾਨੂੰ ਰਿਸੀਵ ਕਰਨ ਵਾਸਤੇ ਆਇਆ ਸੀ ਇੰਡੀਆ ਸਾਈਡ ਤੇ। ਅਨੰਦਪੁਰ ਸਾਹਿਬ ਤੱਕ ਅਸੀਂ ਗਏ ਤੁਰ ਕੇ। ਉਹਦਾ ਸੀਗਾ ਇਹ ਸਿੱਖ ਧਰਮ ਤੋਂ ਸਿੱਖ ਕੌਮ ਤੱਕ। ਮਜ਼ਹਬ ਸਟਾਰਟ ਹੁੰਦਾ ਨਨਕਾਣਾ ਸਾਹਿਬ ਤੋਂ, ਖਾਲਸਾ ਕੌਮ ਬਣਦੀ ਆ ਅਨੰਦਪੁਰ ਸਾਹਿਬ। ਉਹਦਾ ਜਿਹੜਾ ਡਿਸਟੈਂਸ ਆ, ਜਿਹੜਾ ਟਾਈਮ ਲੱਗਾ ਉਹਦੇ ਵਿੱਚ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ, ਉਹ 250 ਸਾਲ ਆ। ਔਰ 250 ਕਿਲੋ ਬਣਦਾ ਨਨਕਾਣਾ ਸਾਹਿਬ ਤੋਂ ਅਨੰਦਪੁਰ ਸਾਹਿਬ। क्या खूबसूरत इत्तेफाक है कि 250 साल और 250 किलोमीटर। ਹਾਂਜੀ, ਉਸ ਡਿਸਟੈਂਸ ਨੂੰ ਉਹਨੂੰ ਕਿੱਦਾਂ ਮਤਲਬ ਉਹਦੇ ਵਿੱਚ ਲਿਆਂਦਾ ਸੀ। ਉਹਦੇ ਉੱਤੇ ਬੋਰਡ ਲੱਗੇ ਸੀਗੇ, ਜਿਹੜੇ ਬੋਰਡ ਲੱਗੇ ਸੀ ਸਿੱਖ ਧਰਮ ਤੋਂ ਸਿੱਖ ਕੌਮ ਤੱਕ। ਠੀਕ। ਸੋ ਇੰਡੀਆ ਦੀਆਂ ਏਜੰਸੀਆਂ ਨੂੰ ਬਾਅਦ ਵਿੱਚ ਪਤਾ ਲੱਗਾ ਯਾਰ ਇਹ ਲਫ਼ਜ਼ ਕੀ ਆ, ਕਿਉਂਕਿ ਉਹ ਸਾਨੂੰ ਕੌਮ ਨਹੀਂ ਮੰਨਦੇ। ਜੀ, ਚੱਕਰ ਤਾਂ ਇਹੀ ਆ ਨਾ ਜੀ। ਇੰਡੀਆ ਗਵਰਨਮੈਂਟ ਸਾਨੂੰ ਕੌਮ ਨਹੀਂ ਮੰਨਦੀ। ਅਸੀਂ ਕਹਿੰਦੇ ਅਸੀਂ ਕੌਮ ਆ, ਅਸੀਂ ਸੈਪਰੇਟ ਆ। ਤਾਂ ਉਹਨਾਂ ਦੀ ਡੈਫੀਨੇਸ਼ਨ ਵੀ ਦੱਸੀ। ਇੱਕ ਸਿੱਖ ਦੀ ਜਿਹੜੀ ਡੈਫੀਨੇਸ਼ਨ ਆ, ਉਹ ਸਿਰ ਤੇ ਪੱਗ ਬੰਨਦਾ, ਉਹਦੇ ਦਾੜੀ ਹੁੰਦੀ ਆ। ਹਾਂਜੀ, ਜੇ ਗੁਰਦੁਆਰੇ ਦੀ ਬਣਤਰ ਆ, ਉੱਤੇ ਗੁੰਮਦ ਲੱਗਾ ਹੋਇਆ, ਉੱਥੇ ਮੋੜ ਦੇ ਖੰਭ ਨਹੀਂ ਲੱਗੇ, ਉੱਥੇ ਨਿਸ਼ਾਨ ਸਾਹਿਬ ਲੱਗਾ ਆ। ਸਿੱਖ ਦਾ ਗੁਰਦੁਆਰਾ ਤੇ ਮੁਸਲਮਾਨ ਦੀ ਮਸਜਿਦ ਨਾਲ ਮਿਕਸ ਹੁੰਦਾ। ਮੁਸਲਮਾਨ ਦੀ ਮਸਜਿਦ ਦੇ ਉੱਤੇ ਵੀ ਗੁੰਮਦ ਆ, ਗੁਰਦੁਆਰੇ ਦੇ ਉੱਤੇ ਵੀ ਗੁੰਮਦ ਆ। ਉਹ ਦੇਖ ਕੇ ਕਈ ਦਫਾ ਭੁਲੇਖਾ ਪੈ ਜਾਂਦਾ, ਮਸਜਿਦ ਨੂੰ ਦੇਖ ਕੇ ਭੁਲੇਖਾ ਪੈ ਜਾਂਦਾ ਗੁਰਦੁਆਰਾ ਕਿ ਮਸਜਿਦ ਆ। ਹਿੰਦੂ ਦਾ ਮੰਦਿਰ ਦੀ ਬਣਤਰ ਹੋਰ ਆ, ਹਿੰਦੂ ਦੇ ਚਿਹਰੇ ਦੀ ਬਣਤਰ ਹੋਰ ਆ। ਉਹ ਟਿੱਕਾ ਲਾਉਂਦਾ ਮੱਥੇ ਤੇ ਬੋਧੀ ਰੱਖਦਾ।
ਸੋ ਅਸੀਂ ਉਸ ਕੌਮ ਨੂੰ ਮੈਂ ਉਜਾਗਰ ਕੀਤਾ ਕਿ ਸਿੱਖ ਕੌਮ ਆ। ਉਹ ਅਸੀਂ ਕਾਮਯਾਬ ਹੋ ਗਏ, ਉਹਦੇ ਵਿੱਚ ਕਾਮਯਾਬ ਹੋ ਕੇ ਮੈਂ ਵਾਪਸ ਆ ਗਿਆ ਤੇ ਮੈਂ ਮੁੜ ਕੇ ਗੱਲ ਹੀ ਨਹੀਂ ਕੀਤੀ। ਫਿਰ ਮੈਨੂੰ ਉਹਨਾਂ ਨੇ ਬੈਨ ਕਰ ਦਿੱਤਾ 7-8 ਸਾਲ ਵਾਸਤੇ, ਇੰਡੀਆ ਵੀਜ਼ਾ ਨਹੀਂ ਸੀ ਮਿਲਦਾ। ਉਸ ਤੋਂ ਬਾਅਦ ਫਿਰ ਆਪਣੇ ਲਿੰਕ ਦੇ ਨਾਲ ਮੈਂ ਵੀਜ਼ਾ ਲੈ ਕੇ ਮੈਂ ਕੁਵੈਤ ਹੋ ਗਿਆ। ਕੈਂਪ ਚੱਲਦੇ ਰਹੇ, ਪਾਕਿਸਤਾਨ ਜਾਂਦੇ ਰਹੇ, ਕੈਂਪ ਚੱਲਦੇ ਰਹੇ, ਲੋਕਾਂ ਦੇ ਹਜ਼ਾਰਾਂ ਦੀ ਤਾਦਾਦ ਤੱਕ ਅੱਜ ਤੱਕ ਅਸੀਂ, ਮੇਰਾ ਖਿਆਲ ਹੈ ਕਿ 1.5 ਲੱਖ ਨੂੰ ਅੱਖ ਦੇ ਚੁੱਕੇ ਹਾਂ ਅਸੀਂ। ਜਿਹੜੀ ਮਾਂ ਨੂੰ ਅੱਖ ਮਿਲ ਗਈ ਉਹ ਬੜਾ ਵੱਡਾ ਕੰਮ, ਲੱਖ ਤੋਂ ਉੱਪਰ ਲੋਕਾਂ ਦੇ ਅੱਖਾਂ ਦੇ ਆਪਰੇਟ ਤੁਸੀਂ ਕੀਤੇ। ਉਹ ਵਾਸ਼ਰੂਮ ਜਾ ਸਕਦੀ ਆ, ਉਹ ਤੁਰ ਕੇ ਕਿਸੇ ਪਾਸੇ ਜਾ ਸਕਦੀ ਆ, ਉਹ ਆਪਣੇ ਦੋਹਤਿਆਂ ਪੋਤਿਆਂ ਨੂੰ ਦੇਖ ਸਕਦੀ ਆ। ਹਾਂਜੀ, ਕਈ ਮਾਵਾਂ ਆ ਕੇ ਡਰਦੀਆਂ ਸੀ, ਪੁੱਤ ਮੈਨੂੰ ਡਰ ਲੱਗਦਾ। ਮੈਂ ਕਿਹਾ ਨਹੀਂ ਮਾਂ, ਤੈਨੂੰ ਅੱਖ ਮਿਲ ਜਾਏਗੀ, ਤੂੰ ਆਪਣੇ ਦੋਹਤੇ ਪੋਤਿਆਂ ਨੂੰ ਦੇਖੇਂਗੀ। ਸੋ ਉਹ ਜਿਹਨਾਂ ਉਹਨਾਂ ਦੀਆਂ ਦੁਆਵਾਂ ਮਿਲੀਆਂ ਨਾ ਅਜਾ ਸਾਹਿਬ, ਨਾ ਕਦੇ ਮੇਰੇ ਜੇਨ ਦੇ ਵਿੱਚ ਆਇਆ ਕਿ ਮੈਂ ਸਿੱਖ ਹਾਂ, ਨਾ ਉਹਨਾਂ ਦੇ ਆਇਆ ਕਦੇ ਵੀ ਇਹ ਸਿੱਖਿਆ ਕਿ ਅਸੀਂ ਮੁਸਲਮਾਨ ਆ। ਕਿਸੇ ਨੇ ਅੱਜ ਤੱਕ 35 ਸਾਲ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਸਿੱਖ ਇੱਥੇ ਆ ਕੇ।